ਅਸਾਮ ਅਤੇ ਮਿਜ਼ੋਰਮ ਭਾਰਤ ਦੇ ਸੂਬੇ ਪਿਛਲੇ ਦਿਨਾਂ ਵਿੱਚ ਇਸ ਕਰਕੇ ਚਰਚਾ ਵਿੱਚ ਆਏ ਕਿ ਦੋਵੇਂ ਸੂਬਿਆਂ ਦੀ ਪੁਲਿਸ ਨੇ ਇੱਕ ਦੂਜੇ ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਅਸਾਮ ਤੋਂ 5 ਪੁਲਿਸ ਕਰਮੀ ਮਾਰੇ ਗਏ ਅਤੇ ਫੱਟੜਾਂ ਦੀ ਗਿਣਤੀ 60 ਤੋਂ ਉੱਪਰ ਦੱਸੀ ਗਈ ਹੈ। ਇਸ ਪੇਸ਼ਕਸ਼ ਵਿੱਚ ਆਪਾਂ ਅਸਾਮ ਅਤੇ ਮਿਜ਼ੋਰਮ ਦੇ ਬਾਰਡਰਾਂ ਤੇ ਹੋ ਰਹੀਆਂ ਝੜਪਾਂ ਦੇ ਕਾਰਨ, ਇਤਿਹਾਸ ਅਤੇ ਨਤੀਜਿਆਂ ਬਾਰੇ ਜਾਣਕਾਰੀ ਸਾਂਝੀ ਕਰਾਂਗੇ। ਅਸਾਮ ਅਤੇ ਇਸ ਦੇ ਨਾਲ ਲੱਗਦੇ ਸੂਬਿਆਂ ਵਿਚਕਾਰ ਟਕਰਾਅ ਦੇ ਕਾਰਨ ਲਗਭਗ 150 ਸਾਲ ਪੁਰਾਣੇ ਹਨ। ਜਦੋਂ ਭਾਰਤ ਵਿੱਚ ਅੰਗਰੇਜ਼ੀ ਰਾਜ ਸੀ ਤਾਂ ਇਸ ਖਿੱਤੇ ਵਿੱਚ ਅਸਾਮ ਤੋਂ ਬਿਨਾਂ ਸਿਰਫ 2 ਸੂਬੇ ਤ੍ਰਿਪੁਰਾ ਅਤੇ ਮਣੀਪੁਰ ਹੀ ਸਨ। ਮਿਜ਼ੋਰਮ ਨੂੰ ਉਸ ਸਮੇਂ ਲੂਸ਼ਾਈ ਹਿਲਸ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੋ ਕਿ ਅਸਾਮ ਦਾ ਹੀ ਇੱਕ ਹਿੱਸਾ ਸੀ। ਇੱਕੋ ਰਾਜ ਦਾ ਹਿੱਸਾ ਹੋਣ ਕਾਰਨ ਉਸ ਸਮੇਂ ਮਿਜ਼ੋ ਲੋਕਾਂ ਅਤੇ ਅਸਾਮ ਦੇ ਮੈਦਾਨੀ ਇਲਾਕੇ ਦੇ ਵਸਨੀਕਾਂ ਵਿਚਕਾਰ ਸਰਹੱਦ ਨੂੰ ਲੈ ਕੇ ਕੋਈ ਖਾਸ ਤਣਾਅ ਨਹੀਂ ਸੀ। ਪਰ ਸਮੱਸਿਆ ਉਸ ਸਮੇਂ ਸ਼ੁਰੂ ਹੋਈ ਜਦੋਂ ਆਜ਼ਾਦੀ ਤੋਂ ਬਾਅਦ ਅਸਾਮ ਸੂਬੇ ਦੀ ਚੀਰ-ਫਾੜ ਕਰਕੇ ਇਸ ਵਿੱਚੋਂ ਮਿਜ਼ੋਰਮ, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ 4 ਸੂਬੇ ਵੱਖ ਕੀਤੇ ਗਏ। ਇਨ੍ਹਾਂ ਚਾਰੇ ਸੂਬਿਆਂ ਨਾਲ ਹੀ ਅਸਾਮ ਦਾ ਹੱਦਾਂ ਨੂੰ ਲੈ ਕੇ ਰੌਲਾ ਚੱਲਦਾ ਹੈ, ਜਿਨ੍ਹਾਂ ਵਿੱਚੋਂ 2 ਮਾਮਲੇ ਸੁਪਰੀਮ ਕੋਰਟ ਵਿੱਚ ਕਾਰਵਾਈ ਅਧੀਨ ਹਨ ਅਤੇ ਬਾਕੀ ਮਿਜ਼ੋਰਮ ਅਤੇ ਮੇਘਾਲਿਆ ਨਾਲ ਆਪਸੀ ਗੱਲਬਾਤ ਨਾਲ ਮਤਭੇਦ ਸੁਲਝਾਉਣ ਲਈ ਕਿਹਾ ਗਿਆ ਸੀ। ਇਸ ਸਮੇਂ ਦੇ ਹੌਟਸਪੌਟ ਮਿਜ਼ੋਰਮ ਦੀ ਗੱਲ ਕਰੀਏ ਤਾਂ ਅੰਗਰੇਜ਼ੀ ਰਾਜ ਵੇਲੇ ਇਸ ਦੀ 2 ਵਾਰ ਹੱਦਬੰਦੀ ਕੀਤੀ ਗਈ ਸੀ, ਜਦੋਂ ਇਸ ਨੂੰ ਲੂਸ਼ਾਈ ਹਿਲਸ ਕਹਿੰਦੇ ਸਨ। ਪਹਿਲੀ ਹੱਦਬੰਦੀ 1875 ਵਿੱਚ ਅਤੇ ਦੂਜੀ 1933 ਵਿੱਚ ਕੀਤੀ ਗਈ। ਦੂਜੀ ਹੱਦਬੰਦੀ ਵਿੱਚ ਹੁਣ ਵਾਲੇ ਮਿਜ਼ੋਰਮ ਦਾ ਕੁਝ ਪਹਾੜੀ ਇਲਾਕਾ ਅਸਾਮ ਵਿੱਚ ਜਾਂਦਾ ਸੀ, ਪਰ ਕਿਉਂਕਿ 1972 ਤੱਕ ਮਿਜ਼ੋਰਮ ਅਤੇ ਅਸਾਮ ਇੱਕ ਹੀ ਸੂਬਾ ਸਨ, ਇਸ ਲਈ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਸੀ। ਪਰ ਜਿਵੇਂ ਹੀ 1986 ਵਿੱਚ ਮਿਜ਼ੋਰਮ ਨੂੰ ਸੂਬੇ ਦਾ ਦਰਜਾ ਮਿਲ ਜਾਂਦਾ ਹੈ ਤਾਂ ਦੋਹਾਂ ਸੂਬਿਆਂ ਵਿਚਕਾਰ ਬਾਰਡਰ ਨੂੰ ਲੈ ਕੇ ਖਹਿਬਾਜ਼ੀ ਸ਼ੁਰੂ ਹੋ ਗਈ। ਮਿਜ਼ੋਰਮ ਅੰਗਰੇਜ਼ਾਂ ਵੱਲੋਂ ਮਿੱਥੀ ਗਈ 1875 ਦੀ ਸਰਹੱਦ ਨੂੰ ਮੰਨਦਾ ਹੈ, ਪਰ ਅਸਾਮ 1933 ਵਿੱਚ ਖਿੱਚੀ ਸਰਹੱਦੀ ਲਕੀਰ ਨੂੰ ਸਹੀ ਠਹਿਰਾਉਂਦਾ ਹੈ, ਕਿਉਂਕਿ ਇਸ ਵਿੱਚ ਮਿਜ਼ੋਰਮ ਦਾ ਇਲਾਕਾ ਘਟਦਾ ਹੈ। ਉਦੋਂ ਤੋਂ ਦੋਵੇਂ ਸੂਬਿਆਂ ਦੀ ਸਪਸ਼ਟ ਹੱਦ ਤੈਅ ਨਹੀਂ ਕੀਤੀ ਜਾ ਸਕੀ। ਹਾਲਾਂਕਿ 1994 ਤੋਂ ਗੱਲਬਾਤ ਦੇ ਕਈ ਦੌਰਾਂ ਪਿੱਛੋਂ ਇਸ ਗੱਲ ਤੇ ਸਹਿਮਤੀ ਜ਼ਰੂਰ ਬਣਾ ਲਈ ਗਈ ਸੀ ਕਿ ਵਿਵਾਦਤ ਇਲਾਕੇ ਵਿੱਚ ਦੋਹਾਂ ਸੂਬਿਆਂ ਵੱਲੋਂ ਕੋਈ ਸਥਾਈ ਉਸਾਰੀ ਨਹੀਂ ਕੀਤੀ ਜਾਵੇਗੀ, ਭਾਵ ਸਟੇਟਸ ਕਿਉ ਬਣਾ ਕੇ ਰੱਖਿਆ ਜਾਵੇਗਾ। ਇਸ ਦੇ ਬਾਵਜੂਦ ਵਿਵਾਦਤ ਇਲਾਕੇ ਨੂੰ ਦੋਵੇਂ ਪਾਸੇ ਦੇ ਲੋਕ ਸਥਾਈ ਜਾਂ ਅਸਥਾਈ ਤੌਰ ਤੇ ਖੇਤੀ ਲਈ ਵਰਤਦੇ ਹਨ, ਪਰ ਜਿਵੇਂ ਹੀ ਖੇਤੀ ਲਈ ਇੱਥੇ ਕੋਈ ਝੌਂਪੜੀਨੁਮਾ ਉਸਾਰੀ ਕੀਤੀ ਜਾਂਦੀ ਹੈ ਤਾਂ ਅਕਸਰ ਦੂਜੇ ਪਾਸੇ ਦੇ ਲੋਕ ਵਿਰੋਧ ਕਰਦੇ ਹਨ, ਜਿਸ ਵਿੱਚੋਂ ਨਿਕਲਿਆ ਟਕਰਾਅ ਹਿੰਸਕ ਘਟਨਾਵਾਂ ਅਤੇ ਅੱਗ ਲਾਉਣ ਦੀਆਂ ਕਾਰਵਾਈਆਂ ਤੱਕ ਜਾ ਪਹੁੰਚਦਾ ਹੈ। ਕਿਉਂਕਿ ਅਸਾਮ ਅਧਿਕਾਰਕ ਤੌਰ ਤੇ ਇਸ ਜਗ੍ਹਾ ਉੱਪਰ ਆਪਣਾ ਦਾਅਵਾ ਕਰਦਾ ਹੈ, ਇਸ ਲਈ ਅਕਸਰ ਪ੍ਰਸ਼ਾਸਨਿਕ ਮੁਲਾਜ਼ਮ ਵੀ ਇਹਨਾਂ ਕਾਰਵਾਈਆਂ ਵਿੱਚ ਸ਼ਾਮਲ ਹੋ ਜਾਂਦੇ ਹਨ। ਤਾਜ਼ਾ ਵਿਵਾਦ ਵੀ ਅਕਤੂਬਰ ਮਹੀਨੇ ਵਿਵਾਦਤ ਇਲਾਕੇ ਵਿੱਚ ਅਸਾਮ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖਰੇਖ ਹੇਠ ਅਸਥਾਈ ਢਾਂਚਿਆਂ ਨੂੰ ਨਸ਼ਟ ਕਰਨ ਤੋਂ ਸ਼ੁਰੂ ਹੋਇਆ ਸੀ, ਜਿਸ ਦੇ ਜਵਾਬ ਵਿੱਚ ਮਿਜ਼ੋਰਮ ਲੋਕਾਂ ਵੱਲੋਂ ਅਸਾਮੀਆਂ ਤੇ ਹਮਲਾ ਕੀਤਾ ਗਿਆ ਕਿਹਾ ਜਾ ਰਿਹਾ ਹੈ। ਇਸ ਤੋਂ ਇਲਾਵਾ ਇੱਕ ਹੋਰ ਪੱਖ ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਤੋਂ ਆਉਣ ਵਾਲੇ ਰਿਫਿਊਜੀਆਂ ਦਾ ਵੀ ਹੈ, ਜੋ ਅਕਸਰ ਬਾਰਡਰ ਨਾਲ ਲੱਗਦਾ ਹੋਣ ਕਰਕੇ ਮਿਜ਼ੋਰਮ ਵਿੱਚ ਆ ਕੇ ਵਸ ਜਾਂਦੇ ਹਨ। ਇਹੀ ਲੋਕ ਹੋਰ ਪਾਸੇ ਜ਼ਮੀਨ ਨਹੀਂ ਮਿਲਦੀ ਤਾਂ ਵਿਵਾਦਤ ਪਹਾੜੀ ਇਲਾਕੇ ਵਿੱਚ ਠਹਿਰਾਂ ਬਣਾ ਕੇ ਖੇਤੀ ਕਰਨ ਲੱਗ ਜਾਂਦੇ ਹਨ, ਜਿਸ ਤੋਂ ਖਫਾ ਹੋ ਕੇ ਅਸਾਮ ਫਿਰ ਕਾਰਵਾਈ ਕਰਦਾ ਹੈ ਅਤੇ ਇਸ ਵਰਤਾਰੇ ਲਈ ਮਿਜ਼ੋਰਮ ਨੂੰ ਜ਼ਿੰਮੇਵਾਰ ਠਹਿਰਾਉਂਦਾ ਹੈ, ਜਿਸ ਨਾਲ ਇੱਥੇ ਸਥਿਤੀ ਹੋਰ ਨਾਜ਼ੁਕ ਹੋ ਜਾਂਦੀ ਹੈ।